अस्सलाम वालेकुम जी, तुसीं देख रहे पंजाबी चैनल। तुहाडा सारेआं दा लाइक कमेंट ते चैनल नूं सबसक्राइब करन दा बहुत शुक्रिया। अगर अजें तुसीं सबसक्राइब नहीं कीता तो काम जरा खिच के रखो। लो जी, कल आए ने निकल के साडे डीजे वाले बाबू मेरा गाना चला दो। उन्होंने आके जो गाना चलाया तो सारे हैरान परेशान ही हो गए ने कि यह केड़ा गाना चलाता है डीजे बाबू ने। डीजे बाबू ने आके क्या है कि जी मैं दिल तो धन्यवाद करदा वां, मेरा मतलब है कि शुक्रिया अदा करदा वां जिन्होंने मैं पहले कहा सी कि जी डिजिटल दहशतगर्द, हाँ जी इंतशारी टोला, इदां दी अल्फाज सी। सुनो जरा की कह रहे डीजे। मुश्किल तरीन वक्त में हमारे हौसले को कई गुना बढ़ाया। हम पाकिस्तान के उन नौजवानों के भी मकरूज हैं जो साइबर और इंफॉर्मेशन के महाज पर सफ़े अव्वल के सिपाही बने। अब बल्ले तेरे डीजे, बल्ले वे बल्ले बल्ले वे बल्ले। डीजे आके ना हुण पता की हो रहा, मेला लग्या हुंदा एक जगह ते। हाँ मतलब तुसीं कह लो कि मुर्शद इमरान अहमद खान न्याजी दा मेला लग्या। हाँ ते आ जिहड़ी दूजी पार्टी है डीजे वाली, ਇਹ डीजे कर रहा है कि हुण ढोल लिया के विच वड़ के ते ढोल वजाण लग गया। कहंदा बल्ले नी बल्ले तुहाडी खैर होवे, ओ जींदे हो, ओ भाग लगे दा ओ हिसाब कर रहा कि असी तुसीं इक्को ही हैं। नहीं असी तुसीं इक्को कोई नहीं कि डीजे, असी वही इंतशारी टोला। अज तो सानू कह रहे हैं कि भाई तुहाडा बड़ा बड़ा शुक्रिया। हाँ बड़ा भाई, तेनू शुक्रिया की जरूरत की है तेनू कहन दी। भाई साडा मुल्क है, असी अपने मुल्क की खातर खड़े होए। हाँ और असी हमेशा खड़े होवांगे ਜਦੋਂ भी साडे मुल्क की सलामती ਨੂੰ खतरा होएगा, असी हमेशा खड़े होवांगे। ਤੇ ਅਸੀਂ ਹੁਣ ਵੀ ਆਪਣੀ ਮੁਲਕ ਦੀ ਸਲਾਮਤੀ ਵਾਸਤੇ ਖੜੇ ਆ, ਕਿਉਂਕਿ ਪਹਿਲੇ ਜਿਹੜਾ ਖਤਰਾ ਸੀ ਹੁਣ ਥੋੜੇ ਦਿਨ ਪਹਿਲੇ ਉਹ ਭਾਰਤ ਤੋਂ ਸਾਨੂੰ ਖਤਰਾ ਸੀ ਮੁਲਕ ਦੀ ਸਲਾਮਤੀ ਦਾ, ਅਸੀਂ ਖਲੋਗੇ। ਹਾਂਜੀ ਉਸ ਤੋਂ ਪਹਿਲੇ ਸਾਨੂੰ ਤੁਹਾਡੇ ਤੋਂ ਖਤਰਾ ਸੀ ਮੁਲਕ ਦੀ ਸਲਾਮਤੀ ਦਾ, ਅਸੀਂ ਖਲੋਤੇ ਸੀ। ਹਾਂ ਤੇ ਹੁਣ ਫੇਰ ਸਾਨੂੰ ਤੁਹਾਡੇ ਕੋਲ ਖਤਰਾ ਹੈ ਮੁਲਕ ਦੀ ਸਲਾਮਤੀ ਦਾ, ਅਸੀਂ ਫੇਰ ਖਲੋਤੇ ਹਾਂ। ਅਸੀਂ ਤੇ ਉੱਥੇ ਹੀ ਖਲੋਤੇ ਹਾਂ ਜਿੱਥੇ ਪਹਿਲੇ ਖਲੋਤੇ ਸੀ। ਹਾਂ ਤੁਸੀਂ ਇੱਧਰ ਇੱਧਰ ਨੱਸਣ ਦੇ। ਹਾਂਜੀ ਇਸ ਕਰਕੇ ਜਨਾਬ ਇਹ ਡੀਜੇ ਮੇਰੇ ਬਾਬੂ ਆ ਜਿਹੜਾ ਤੁਸੀਂ 9 ਮਈ ਵਾਲਾ ਬਿਆਨੀਆ ਔਰ ਜਿਹੜੇ ਤੁਸੀਂ ਆਪਣਾ 26 ਨਵੰਬਰ 9 ਮਈ ਇਹ ਸਾਰੇ ਤੁਸੀਂ ਜਾ ਕੇ ਜਿੱਥੇ ਸ਼ਹੀਦ ਕੀਤੇ, ਹਾਂ ਉਹ ਸਾਰੇ ਕੁਝ ਭੁੱਲ ਗਏ। ਹਾਂ ਤੇ ਆ ਕੇ ਕਹਿਣ ਲੱਗਿਆ ਕਿ ਜੀ ਅਸੀਂ ਭਾਰਤ ਦੇ ਵਿੱਚ ਕੋਈ ਵੀ ਸਿਵਿਲੀਅਨ ਜਿਹੜਾ ਨਾ ਉਹ ਅਸੀਂ ਟਾਰਗੇਟ ਨਹੀਂ ਕੀਤਾ, ਕਿਉਂਕਿ ਨਾ ਇਹਦਾ ਕੋਈ ਜਿਹੜਾ ਨਾ ਉਹ ਸਾਡਾ ਮਜ਼ਹਬ ਇਜਾਜ਼ਤ ਦਿੰਦਾ ਨਾ ਕਲਚਰ ਇਜਾਜ਼ਤ ਦਿੰਦਾ। ਹਾਂਜੀ ਇੰਡੀਆ ਦੇ ਸਿਵਿਲੀਅਨ ਦੀ ਹਾਂ ਆਪਣਿਆਂ ਨੂੰ ਤਾਂ ਤੁੰਨ ਕੇ ਰੱਖ ਦਿਓ। ਹਾਂ ਗੋਲੀਆਂ ਮਾਰਦੇ ਸਿਰਾਂ 'ਤੇ, ਆਪਣਿਆਂ ਨੂੰ ਜਿਹੜਾ ਨਾ ਲੰਮੇ ਪਾ ਦਿਓ, ਗ੍ਰਿਫਤਾਰੀਆਂ ਕਰ ਲਓ, ਪਾਰਟੀਆਂ ਚੜਾ ਦਿਓ, ਸਿਆਸਤ ਮੁਜ਼ਾਹਰਤ ਕਰ ਲਓ, ਲਟਕਾ ਦਿਓ ਇੱਟਾਂ ਜਨਾਬ। ਹਾਂਜੀ ਬੰਦੇ ਗਾਇਬ ਕਰ ਦਿਓ, ਪਤਾ ਨਹੀਂ ਬੰਦਾ ਕਿੱਥੇ, ਜਿਹੜਾ ਆਵਾਜ਼ ਚੁੱਕਿਆ ਉਹਨੂੰ ਤੁੰਨ ਦਿਓ, ਐਸੀ ਤੈਸੀ ਫੇਰ ਦਿਓ। ਔਰਤਾਂ ਨੂੰ ਛੱਡੋ, ਜ਼ੁਲਮਤ ਤਸ਼ੱਦਦ ਔਰਤਾਂ 'ਤੇ ਕਰਕੇ ਰੱਖ ਦਿਓ। ਐਸੀ ਵੀਡੀਓ ਪਈ ਹੈ, ਐਸੀ ਵੀਡੀਓ ਜਿਹੜੇ ਨਾ ਉਹ ਬੰਦੇ ਨੂੰ ਸ਼ਰਮ ਆਉਂਦੀ ਹੈ ਵੈਸੇ ਹੀ ਇਹੋ ਜਿਹੀ ਗੱਲ ਕਰਨ ਲੱਗੇ, ਲੇਕਿਨ ਉਹ ਸ਼ਰਮ ਹੋਵੇ ਤੇ ਆਵੇ ਨਾ। ਹੈ ਹੁਣ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਜਿਹੜੀ ਆਵਾਮ ਸਾਡੇ ਨਾਲ ਖਲੋਤੀ ਹੈ, ਹਾਂ ਇਹ ਜੰਗ ਦੀ ਵਜ੍ਹਾ ਤੋਂ ਉਹਨਾਂ ਨੂੰ ਅਸੀਂ ਨਾਲ ਹੀ ਲੈ ਲਈਏ। ਹਾਂ ਇੰਝ ਘੇਰ ਕੇ ਜਿਹੜਾ ਨਾ ਢੋਲ ਵਜਾ ਕੇ ਤੇ ਨਾਲ ਹੀ ਲੈ ਜਾਈਏ। ਹਾਂ ਤੇ ਖਾਨ ਉੱਥੇ ਇਕੱਲੇ ਹੀ ਰਹਿ ਜਾਵੇ ਜੇਲ੍ਹ ਦੇ ਵਿੱਚ। ਇਹ ਤੇਰੀ ਭੁੱਲ ਹੈ। ਇਹ ਕੌਮ ਅੱਜ ਵੀ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ ਖੜੀ ਹੈ ਤੇ ਹਮੇਸ਼ਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ ਹੀ ਖੜੀ ਰਹੇਗੀ। ਤੁਸੀਂ ਜਿਹੜੇ ਹੋ ਨਾ ਉਹ ਜਦੋਂ ਤੁਸੀਂ ਅੱਛਾ ਕੰਮ ਕਰੋਗੇ ਉਦੋਂ ਅਸੀਂ ਤੁਹਾਡੀ ਤਾਰੀਫ ਵੀ ਕਰਾਂਗੇ, ਤੁਹਾਡੇ ਨਾਲ ਵੀ ਆ ਕੇ ਖੜਾ। ਲੇਕਿਨ ਜਦੋਂ ਤੁਸੀਂ ਗਲਤ ਕੰਮ ਕਰੋਗੇ ਉਦੋਂ ਤੁਹਾਡੀ ਢੋਲਕੀ ਵੀ ਅਸੀਂ ਵਜਾਵਾਂਗੇ, ਕਿਉਂਕਿ ਹੁਣ ਸਭ ਤੋਂ ਵੱਡਾ ਗਲਤ ਕੰਮ ਤੁਸੀਂ ਕੀਤਾ ਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਹਜੇ ਤੱਕ ਤੁਸੀਂ ਜੇਲ੍ਹ ਦੇ ਵਿੱਚ ਰੱਖਿਆ। ਇਹ ਸਭ ਤੋਂ ਵੱਡੀ ਜ਼ਿਆਦਤੀ ਉਹਦੇ 'ਤੇ ਜ਼ੁਲਮ ਜਬਰ ਬਰਬਰੀਅਤ ਜਿਹੜੀ ਹੈ ਨਾ ਤੁਸੀਂ ਕਰਕੇ ਰੱਖੀ ਹੈ, ਐਸੀ ਭੁੱਲਣ ਨਹੀਂ ਲੱਗੇ। ਹਾਂਜੀ ਇਸ ਕਰਕੇ ਡੀਜੇ ਸਾਹਿਬ ਇਹ ਗਲਤ ਫਹਿਮੀ ਕੱਢ ਦਿਓ ਕਿ ਜ਼ਿੰਦਾਬਾਦ ਦੇ ਨਾਰੇ ਵੱਜਣਗੇ। ਨਹੀਂ ਜ਼ਿੰਦਾਬਾਦ ਦੇ ਕੋਈ ਨਹੀਂ, ਉਹਦੇ ਜ਼ਿੰਦਾਬਾਦ ਦੇ ਨਾਰੇ ਵੱਜਣਗੇ ਜਿਹੜਾ ਪਾਕਿਸਤਾਨ ਵਾਸਤੇ ਅੱਛਾ ਕੰਮ ਕਰੇਗਾ, ਕਿਉਂਕਿ ਜਿਹੜਾ ਆਇਨ ਦੀ ਪਾਸਦਾਰੀ ਕਰੇਗਾ ਉਹਦੇ ਨਾਰੇ ਵੱਜਣਗੇ। ਦੇਖੋ ਕਿਆ ਕਮਾਲ ਆਇਨ ਦੀ ਪਾਸਦਾਰੀ ਉਹਨਾਂ ਨੇ ਕੀਤੀ ਨਾ, ਏਅਰਫੋਰਸ ਵਾਲਿਆਂ ਨੇ, ਉਹਨਾਂ ਦੀਆਂ ਤਾਰੀਫਾਂ ਵੱਜ ਗੱਜ ਕੇ ਹੋ ਰਹੀਆਂ ਨੇ। ਹਾਂਜੀ ਔਰ ਤੁਸੀਂ ਆਇਨ ਕਾਨੂੰਨ ਨੂੰ ਰੋਲ ਕੇ ਰੱਖ ਦਿੱਤਾ, ਬੇੜਾ ਇਹਦਾ ਗਰਕ ਕਰਕੇ ਰੱਖ ਦਿੱਤਾ। ਹਾਂ ਤੇ ਜਿਹਨਾਂ ਨਾਲ ਕੱਲ੍ਹ ਦੀ ਉਹ ਕੰਪੇਨ ਵੀ ਚੱਲੀ ਜਾ ਰਹੀ ਸੀ ਕੋਈ, ਉਹ ਜਿਹੜੇ ਆਪਣਾ ਏਅਰਫੋਰਸ ਵਾਲੇ ਹੈਗੇ ਨੇ ਸਾਹਿਬ ਬਹਾਦਰ, ਹਾਂ ਉਹ ਸਾਰੇ ਉਹਨਾਂ ਦੇ ਦੁਆਲੇ ਹੋਏ ਨੇ। ਹਾਂ ਕਿ ਲੋ ਜੀ ਕਮਾਲ ਛਾ ਗਏ ਇਹ ਉਹ ਫਲਾਣਾ, ਲੇਕਿਨ ਉਹ ਵੀ ਚਲੋ ਠੀਕ, ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ। ਇਹ ਸਾਰਾ ਇਹਨਾਂ ਦਾ ਫਰਜ਼ ਹੈ। ਆਇਨ ਔਰ ਕਾਨੂੰਨ ਦੇ ਮੁਤਾਬਿਕ ਜਿਹੜਾ ਨਾ ਇਹਨਾਂ ਦੀਆਂ ਨੌਕਰੀਆਂ ਹੀ ਤਾਂ ਹੀ ਨੇ
ਕਿ ਇਹ ਜਿਹੜਾ ਨਾ ਆਪਣਾ ਫਰਜ਼ ਅਦਾ ਕਰ ਰਹੇ ਨੇ, ਔਰ ਜਿਹੜਾ ਆਪਣਾ ਫਰਜ਼ ਅਦਾ ਕਰ ਰਿਹਾ ਉਹ ਸਾਡੇ ਸਿਰ ਅੱਖਾਂ ਤੇ। ਹਾਂ, ਉਹਨੂੰ ਸਾਡਾ ਸਲਾਮ। ਤੇ ਜਿਹੜਾ ਖਿਲਾਫ ਵਰਜੀ ਕਰ ਰਿਹਾ, ਹਾਂ, ਉਹਦੀ ਅਸੀਂ ਵਜਾ ਕੇ ਰੱਖ ਦਿਆਂਗੇ। ਜਿਵੇਂ ਅਸੀਂ ਪਹਿਲੇ ਵੀ ਵਜਾ ਰਹੇ ਸਕਦੇ, ਹੁਣ ਫੇਰ ਵਜਾਵਾਂਗੇ। ਤੇ ਉਹ ਡੀਜੇ ਵਾਲੇ ਬਾਬੂ ਜਿਹੜਾ ਨਾ, ਹਾਂ, ਐਵੇਂ ਫਜ਼ੂਲ 'ਚ ਢੋਲ ਵਜਾਈ ਜਾ ਰਿਹਾ। ਜ਼ਾਹਰ ਕਰੇਗਾ, ਜਾ ਕੇ ਲੈ ਜਾ ਆਪਣੇ ਸਾਹਿਬ ਬਹਾਦਰ ਨੂੰ ਜਾ ਕੇ ਦੱਸ ਕਿ ਸਰ ਜੀ ਉਹ ਪਹਿਲੇ ਵੀ ਇੰਤਸ਼ਾਰੀ ਸੀ, ਉਹ ਅੱਜ ਵੀ ਇੰਤਸ਼ਾਰੀ ਨੇ। ਔਰ ਅਸੀਂ ਇੰਤਸ਼ਾਰੀ ਰਹਿਣਾ ਜਦ ਤੱਕ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਬਾਹਰ ਨਹੀਂ ਆ ਜਾਂਦਾ ਜੇਲ੍ਹ ਤੋਂ, ਤੇ ਜਦ ਤੱਕ ਉਹ ਨਹੀਂ ਕਹਿ ਦਿੰਦਾ ਅਸੀਂ ਇੰਤਸ਼ਾਰੀ ਹਾਂ। ਹਾਂ, ਤੁਸੀਂ ਜੋ ਮਰਜ਼ੀ ਕਹਿ ਜੇ ਸਾਨੂੰ। ਤੇ ਉਹਦੇ ਬਾਅਦ ਜਨਾਬ ਜਿੰਨੇ ਵੀ ਲੋਟੇ ਲਿਫਾਫੇ ਇੱਧਰ ਉੱਧਰ ਦੇ ਬੇਗੈਰਤ ਨੇ, ਹਾਂ, ਉਹਨਾਂ ਨੂੰ ਬੜੇ ਬੜੇ ਰੈਂਕ ਮਿਲ ਗਏ। ਹਾਂਜੀ, ਉਹਨਾਂ ਨੇ ਆਪਣੇ ਜਿਹੜੇ ਨਾ ਜਿਹੜੇ ਲੋਟੇ ਲਿਫਾਫੇ ਸਹਾਫੀ ਜਿਹੜੇ ਨੇ, ਸਹਾਫੀ ਨਹੀਂ ਕਹਿਣਾ ਚਾਹੀਦਾ, ਆਹ ਜਿਹੜੇ ਲਿਫਾਫੇ ਨੇ, ਹਾਂ, ਲਿਫਾਫੇ ਨੂੰ ਬੜਾ ਬੜਾ ਮਕਾਮ ਮਿਲ ਗਿਆ। ਆ ਸਭ ਤੋਂ ਵੱਡਾ ਜਿਹੜਾ ਬੇਗੈਰਤ ਜਿਹਨੂੰ ਕਿ ਰੀਸੈਂਟਲੀ ਹੁਣੀ ਤਰੱਕੀ ਦੇ ਕੇ ਮੇਜਰ ਜਨਰਲ ਬਣਾ ਦਿੱਤਾ ਗਿਆ ਜਨਾਬ ਉਹਨੂੰ, ਉਹ ਮੇਜਰ ਜਨਰਲ ਵਸੀਮ ਪਿਸਤਾ ਬਦਾਮ ਵਾਲਾ, ਵਸੀਮ ਪਿਸਤਾ ਬਦਾਮ ਵਾਲੇ ਨੇ ਉਹ ਜਹਾਜ਼ ਸੁੱਟੇ ਨੇ ਜਨਾਬ ਇੰਡੀਆ ਦੇ। ਓਏ ਹੋਏ ਹੋਏ, ਇਹਨੇ ਜਨਾਬ ਉੱਤੇ ਥੱਲੇ ਰੱਖ ਕੇ ਜਿਹੜਾ ਨਾ ਉਹ ਲਾਈਨਾਂ ਲਾ ਦਿੱਤੀਆਂ ਜੀ, ਇਹ ਵੀ ਗਿਆ ਉਹ ਵੀ ਗਿਆ, ਰਫੇਲ 10 ਰਫੇਲ ਗਏ, ਫਲਾਣੇ ਹੋ ਗਏ ਫਲਾਣੇ। ਇਹਨੇ ਇੰਡੀਆ ਦੇ ਤਬਾਹੀ ਮਚਾ ਕੇ ਕਬਜ਼ਾ ਕਰ ਲਿਆ। ਹਾਂ, ਸਟੂਡੀਓ 'ਚ ਬੈਠੇ ਹੀ ਝੂਠੋ ਝੂਠ 44 ਬੇਹੱਕ ਤੇਰਾ ਗਲਤ ਹੋਏ। ਉਹ ਇੰਨਾ ਝੂਠ, ਹਾਂ ਬਈ ਕਮਾਲ ਹੀ ਕਰਤਾ। ਇਹ ਝੂਠ ਸੁਣ ਕੇ ਹਾਂ ਇਹਨੂੰ ਫਿਰ ਤਰੱਕੀ ਦੇ ਦਿੱਤੀ ਗਈ। ਹਾਂ, ਪਹਿਲੇ ਇਹ ਜਿਹੜਾ ਨਾ ਹਵਾਲਦਾਰ ਸੀ, ਹਵਾਲਦਾਰ 'ਚੋਂ ਸਿੱਧਾ ਹੀ ਚੁੱਕ ਕੇ ਉਹਨੂੰ ਮੇਜਰ ਜਨਰਲ ਬਣਾ ਦਿੱਤਾ ਗਿਆ। ਹਾਂ, ਜਿਵੇਂ ਤੁਸੀਂ ਕਹਿ ਲਓ ਕਿ ਮਾਈ ਬਾਪ ਲੱਗੇ ਨੇ, ਉਹ ਜਿਹੜਾ ਪਸੰਦ ਆਏ ਉਹਨੂੰ ਚੁੱਕ ਕੇ ਲਾ ਦਿੰਦੇ ਨੇ। ਤੇ ਬਾਬਾ ਜੀ ਕਹਿੰਦੇ ਨੇ ਕਿ ਗਰੀਦਾਂ ਨੂੰ ਕੀ ਲਾਇਆ ਇਹਨਾਂ ਨੇ। ਮੈਂ ਕਿਹਾ ਗਰੀਦਾ ਪਹਿਲੇ ਹੀ ਲੱਗੀ, ਉਹ ਪਹਿਲੇ ਉੱਥੇ ਲੱਗੀ ਹੋਈ ਹੈ ਜਿੱਥੇ ਇਹਨੂੰ ਲੱਗੇ ਹੋਣਾ ਚਾਹੀਦਾ ਸੀ। ਬਾਬਾ ਜੀ ਮੈਂ ਤੇ ਮੈਂ ਕਿਹਾ ਬਾਬਾ ਜੀ ਕੁਛ ਨਾ ਕਹਿਣਾ ਯਾਰ, ਐਵੇਂ ਫਿਰ ਸੈਂਸਰ ਕਰਨਾ ਪੈਣਾ। ਹਾਂ, ਉਹ ਬਸ ਉਹਨੂੰ ਅੱਛਾ ਉਹਦਾ ਮਿਲਿਆ। ਬਾਬਾ ਜੀ ਕਹਿੰਦੇ ਹਾਂ ਉਹ ਤਾਂ ਬਹੁਤ ਹੀ ਅੱਛਾ ਤਗੜਾ ਉਹਦਾ ਮਿਲਿਆ। ਹਾਂ, ਤੇ ਜਨਾਬ ਇਹ ਵਸੀਮ ਬਦਾਮੀ ਜਨਾਬ ਜਿਹੜੇ ਨੇ ਨਾ, ਉਹਨਾਂ ਨੂੰ ਤਰੱਕੀ ਮਿਲ ਗਈ। ਤੇ ਦੂਜਾ ਜਿਹੜਾ ਉਹ ਬੇਗੈਰਤ, ਉਹ ਗੰਦਾ ਨਾਲਾ ਰਾਵੀ, ਉਹ ਐਸਾ ਵੱਡਾ ਹਰਾਮਜ਼ਾਦਾ, ਐਸਾ ਵੱਡਾ ਕਿਸੇ ਖੌਤੀ ਦਾ ਬੱਚਾ, ਬਾਬਾ ਜੀ ਸੁਣਾਉਂਦੇ ਕਿਸੇ ਸੂਅਰ ਦਾ ਬੱਚਾ, ਕੁੱਤੇ ਦਾ ਬੱਚਾ। ਬਾਬਾ ਜਾਂ ਸੂਅਰ ਦਾ ਕਹੋ ਜਾਂ ਕੁੱਤੇ ਦਾ ਕਹੋ, ਇਹ ਮਿਕਸ ਕਿਉਂ ਕਰ ਦਿੰਦੇ ਹੋ ਫਰਕ ਯਾਰ ਤੁਸੀਂ। ਬਾਬੇ ਕਹਿੰਦੇ ਮਿਕਸ ਹੀ ਕਰ ਲਓ। ਹਾਂ, ਮਿਕਸ ਵੀ ਅੱਜ ਕੱਲ੍ਹ ਹੋ ਜਾਂਦਾ। ਉਹ ਐਸਾ ਬੇਗੈਰਤ ਆਦਮੀ ਹੈ। ਹਾਂ, ਇਹ ਬੇਹੁਦਾ ਹਰਕਤਾਂ ਜਿਹੜੀਆਂ ਨਾ, ਇਹਦੀਆਂ ਬੇਹੁਦਾ ਗੱਲਾਂ ਕਰਕੇ ਨਰਿੰਦਰ ਮੋਦੀ ਦੇ ਨਾਲ ਇਮਰਾਨ ਖਾਨ ਨੂੰ ਮਿਲਾ ਰਿਹਾ। ਕਿਸੇ ਖੌਤੀ ਦਿਆ ਬੱਚਿਆ, ਹਾਂ, ਤੇਰੀ ਇੰਨੀ ਔਕਾਤ ਨਹੀਂ ਹੈ। ਜਿੱਦਣ ਤੇਰਾ ਪਿਓ ਹਟਿਆ ਨਾ ਤੇਰੇ ਸਿਰ ਤੋਂ, ਹਾਂ, ਆਹ ਗੰਦੇ ਨਾਲੇ ਦੇ ਵਿੱਚ ਤੂੰ ਨਜ਼ਰ ਆਣਾ ਗਿਰਿਆ ਉੱਥੇ, ਬਗੈਰ ਤਾਂ ਕਿਸੇ ਨੇ ਥੁੱਕਣਾ ਵੀ ਨਹੀਂ ਤੇਰੇ ਤੇ। ਮੈਂ ਕਹਿੰਦੀ ਬਾਬਾ ਜੀ ਥੁੱਕ ਦਿਆਂਗੇ। ਬਾਬਾ ਕਹਿੰਦੇ ਚਲੋ ਪਾਨ ਖਾ ਕੇ ਥੁੱਕ ਦੇਣਾ ਕੁੱਤੇ ਦੇ ਬੱਚੇ ਤੇ, ਰਾਵੀ ਤੇ। ਐਸਾ ਵੱਡਾ ਹਰਾਮਜ਼ਾਦਾ ਖੁੱਤੀ ਦਾ ਬੱਚਾ। ਮਤਲਬ ਕਿ ਯਾਰ ਇਹ ਦੇਖੋ ਹੁਣ ਹੋਇਆ ਪਤਾ ਕੀ ਹੈ, ਜਦੋਂ ਜੰਗ ਲੱਗੀ ਨਾ, ਤੇ ਇਹ ਜਿੰਨੇ ਵੀ ਪਟਵਾਰੀ ਸਨ, ਜਿੰਨੇ ਵੀ ਬਗੈਰਤ ਸੀ, ਇਹਨਾਂ ਦੇ ਮੂੰਹ 'ਚੋਂ ਇੱਕ ਲਫ਼ਜ਼ ਨਹੀਂ ਨਿਕਲੇ। ਇਹ ਸਾਰੇ ਘਬਰਾਏ ਪਰੇਸ਼ਾਨ ਬੈਠੇ ਸੀ। ਇਹ ਬਿਲਕੁਲ ਇਹਨਾਂ ਦੀ ਫਟੀ ਪਈ ਸੀ ਢੋਲਕੀ, ਬਿਲਕੁਲ ਖਾਮੋਸ਼ ਸੀ। ਉਹ ਇੱਕ ਦੋ ਗੱਲ ਕੋਈ ਲਿਖਦੇ ਵੀ ਸੀ ਤੇ ਅੱਗੇ ਕੋਈ ਹੈ ਹੀ ਨਹੀਂ ਸੀ ਜਿਹੜਾ ਇਹਨਾਂ ਨੂੰ ਕੋਈ, ਜਿਹੜਾ ਨਾ ਇਹਨਾਂ ਦੀ ਗੱਲ ਨੂੰ ਕੋਈ ਅਹਿਮੀਅਤ ਦੇਣ ਵਾਲਾ, ਪਰ ਵੈਸੇ ਵੀ ਫਟੀ ਪਈ ਸੀ। ਫਿਰ ਇਹ ਹੌਸਲਾ ਜਿਹੜਾ ਨਾ ਉਹ ਕਿੱਥੋਂ ਲੱਭਿਆ? ਇਹ ਜਿਹੜਾ ਕੱਲ ਡੀਜੇ ਆ ਕੇ ਕਹਿ ਰਿਹਾ ਨਾ ਹੌਸਲਾ ਲੱਭਿਆ, ਇਹ PTI ਵਾਲੇ, ਇਹ ਸ਼ੇਰ ਦਲੇਰ PTI ਵਾਲੇ ਜਿਹੜੇ ਕਿ ਜੰਗਾਂ ਲੜਦੇ ਆ ਰਹੇ ਨੇ, ਇਹਨਾਂ ਦੇ ਨਾਲ ਹੀ। ਹਾਂ, ਇੰਨੀ ਟ੍ਰੇਨਿੰਗ ਹੋ ਗਈ। ਜਦੋਂ ਉਹ ਨਿਕਲ ਗਿਆ ਹੈ ਨਾ, ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਮੁਲਕ 'ਤੇ ਹੁਣ ਗੱਲ ਆ ਗਈ ਹੈ। ਉਹ ਜਦੋਂ ਨਿਕਲੇ ਨੇ ਨਾ, ਓਏ ਹੋਏ ਹੋਏ, ਫਿਰ ਇਹ ਜਿੰਨੇ ਵੀ ਪਟਵਾਰੀ ਸਨ ਨਾ, ਖੋਤੀ ਦੇ ਬੱਚੇ, ਜਿੰਨੇ ਕੁੱਤੇ ਦੇ ਬੱਚੇ ਹਰਾਮਜ਼ਾਦੇ ਜਿਹੜੇ ਨੇ, ਇਹਨੂੰ ਗੁੱਸਾ ਮੈਨੂੰ ਜ਼ਿਆਦਾ ਚੜ੍ਹਿਆ ਇਹਨਾਂ ਦੇ, ਲੇਕਿਨ ਹੈ ਹੀ ਬਗੈਰਤ ਦੇ ਬੱਚੇ, ਦਗੜ ਦੱਲੇ। ਇਹ ਹਰਾਮਜ਼ਾਦੇ ਜਿਹੜੇ ਨਾ ਫਿਰ ਆਹਿਸਤਾ ਆਹਿਸਤਾ ਆਪਣੀਆਂ ਖੁੱਡਾਂ 'ਚੋਂ ਨਿਕਲ ਕੇ ਆਏ। ਔਰ ਨਿਕਲੇ ਕੀ ਹੋਵੇ ਜੰਗ ਦੇ ਬਾਅਦ, ਜਿਵੇਂ ਇਹਨਾਂ ਦਾ ਪਿਓ ਨਹੀਂ ਜਿਹੜਾ ਉਹ ਬਗੈਰਤ, ਜਿਹਨੇ ਮੂੰਹ ਦੇ ਵਿੱਚ ਜਿਹੜਾ ਨਾ ਪਤਾ ਨਹੀਂ ਕੀ ਪਾਇਆ ਉਹਨੇ, ਉਹਦਾ ਮੂੰਹ ਹੀ ਨਹੀਂ ਖੁੱਲਦਾ ਮੋਦੀ ਦੇ ਖਿਲਾਫ। ਇੱਕ ਗੱਲ ਹੀ ਹੁੰਦੀ ਉਹਦੀ, ਉਹ ਬਾਬੂ ਜੀ ਸਰਕਾਰ ਦੀ। ਨਾ ਹੀ ਇਹਨਾਂ ਦੀ ਜਿਹੜੀ ਮਾਂ ਹੈ, ਉਹ ਇਹਨਾਂ ਦੀ ਪਟਵਾਰੀਆਂ ਦੀ ਮਾਂ ਜਿਹੜੀ ਉੱਥੇ ਕਬਜ਼ਾ ਕਰਕੇ ਬੈਠੀ ਹੈ ਪੰਜਾਬ ਦੇ ਵਿੱਚ, ਨਾ ਉਹਦੇ ਮੂੰਹ 'ਤੇ ਕੋਈ ਫੁੱਟ ਹੁੰਦਾ। ਉਹ ਜਿੱਦਾਂ ਹੀ ਉਹ ਸੀਜ਼ ਫਾਇਰ ਦੇ ਐਲਾਨ ਹੋਇਆ, ਜੋ ਉਹ ਨਿਕਲ ਕੇ ਆਏ ਨਾ, ਤੇ ਇਹ ਪਟਵਾਰੀ ਜਿਹੜੇ ਖੌਤੀ ਦੇ ਬੱਚੇ ਨੇ ਨਾ, ਇਹਨਾਂ ਨੇ ਵੀ ਹੌਸਲਾ ਫੜਿਆ ਕਿ ਜੀ ਸਾਡੇ ਮਾਈ ਬਾਪ ਆ ਗਏ ਨੇ ਚੋਰ ਲੁਟੇਰੇ, ਹੁਣ ਅਸੀਂ ਵੀ ਬੋਲੀਏ ਕੁਛ। ਹਾਂ, ਇਹਨਾਂ ਨੇ ਕੀ ਬੋਲਿਆ? ਇੰਡੀਆ ਦੇ ਖਿਲਾਫ ਨਹੀਂ ਬੋਲਿਆ। ਇਹ ਆਂਦੇ ਹੀ ਸ਼ੁਰੂ ਹੋ ਗਏ PTI ਵਾਲਿਆਂ ਦੇ ਖਿਲਾਫ। ਉਹ ਜੀ ਆ PTI ਵਾਲੇ ਇਹ ਉਹ ਫਲਾਣਾ, ਉਹ ਕਿਸੇ ਖੋਤੀ ਦੇ ਬੱਚੇ, ਜਦੋਂ ਜੰਗ ਲੱਗੀ ਸੀ ਉਦੋਂ ਨਿਕਲਣਾ ਸੀ। ਤੁਹਾਡੀ ਮਾਂ ਮਰੀ ਸੀ ਉਦੋਂ, ਇਹਨਾਂ ਦੀ ਸੱਚੀ ਮੁੱਚੀ ਦੀ ਮਾਂ ਮਰੀ ਸੀ ਇਹ ਪੰਜਾਬ ਵਾਲੀ।
ਹਾਂ ਉਹ ਆ ਗਈ ਹੈ, ਉਹ ਆ ਗਈ ਹੈ। ਉਹ ਮਰੀ ਪਈ ਸੀ, ਬਾਬਾ ਜੀ ਕਹਿੰਦੇ ਉਹ ਕਿੱਥੇ ਮਰੀ ਪਈ? ਮੈਂ ਕਿਹਾ ਬਾਬਾ ਜੀ ਉੱਥੇ ਮਰੀ ਪਈ ਸੀ ਜਿੱਥੇ ਅਕਸਰ ਮਰੀ ਪਈ ਹੁੰਦੀ ਹੈ। ਬਾਬੇ ਕਹਿੰਦੇ ਮੌਤ ਵਾਕਿਆ ਹੋਣ ਵਾਲੀ ਹੋ ਜਾਂਦੀ ਹੈ। ਮੈਂ ਕਿਹਾ ਹਾਂ ਉਹੀ ਹੋਈ ਸੀ। ਹਾਂ ਤੇ ਕੁਝ ਨਹੀਂ ਬੋਲੇ ਤੇ ਉਹ ਆ ਕੇ ਜਿਹੜਾ ਨਾ ਬਕਵਾਸ ਕਰ ਰਹੇ ਨੇ ਸਾਡੇ ਤੇ ਕਿ ਇਹ ਤੁਹਾਡੀ ਐਸੀ ਦੀ ਤੈਸੀ ਖੋਤੀ ਦੇ ਬੱਚੇ ਹੋ, ਬੁਜ਼ਦਲੋ ਕੁੱਤੇ ਹੋ, ਤੁਹਾਡੀ ਔਕਾਤ ਜਿਹੜੀ ਹੈ ਨਾ ਉਹੀ ਹੈ ਜੋ ਨਵਾਜ਼ ਸ਼ਰੀਫ ਭਗੌੜੇ ਦੀ ਔਕਾਤ ਹੈ, ਬਗੈਰਤ ਦੇ ਬੱਚੇ ਹੋ। ਹਾਂ ਕਿ ਮੈਂ ਇਹੋ ਜਿਹੀਆਂ ਗੱਲਾਂ ਦੇਖੀਆਂ ਨੇ, ਸੁਣੀਆਂ ਨੇ ਨਾ, ਜਿਹਦੇ 'ਤੇ ਮੈਨੂੰ ਤਪ ਜ਼ਿਆਦਾ ਚੜੀ ਹੋਈ ਹੈ ਕਿਉਂਕਿ ਬਗੈਰਤ ਦੇ ਬੱਚੇ ਨੇ ਸਾਰੇ ਦੇ ਸਾਰੇ। ਅਤੇ ਦੂਜੀ ਗੱਲ ਜਨਾਬ ਜਿਹੜੀ ਹੈ ਨਾ ਉਹ ਪਤਾ ਨਹੀਂ ਹੁਣ ਦੂਜੀ ਹੈ ਕਿ ਤੀਜੀ ਆਪ ਹੀ ਹਿਸਾਬ ਲਾ ਲਓ। ਮੈਂ ਪਟਵਾਰੀਆਂ ਤੇ ਜਿਹੜਾ ਨਾ ਉਹ ਕੰਮ ਸਾਰਾ ਕੁਛ ਉਡਾ ਕੇ ਰੱਖ ਦਿੱਤਾ। ਹਾਂ ਛਤਰੋ ਛਤਰ। ਅਤੇ ਬਾਕੀ ਜਨਾਬ ਉਹ ਜਿਹੜਾ ਸਾਕਾ ਕੰਜਰ ਹੈ, ਹਾਂ ਉਹਦੀ ਕੋਈ ਆਡੀਓ ਚੱਲ ਰਹੀ ਹੈ, ਮੈਨੂੰ ਸਮਝ ਨਹੀਂ ਆਈ ਕਿ ਉਹ ਕੀ ਹਿਸਾਬ ਕਿਤਾਬ ਹੈ, ਉਹ ਕੀ ਕਹਿਣਾ ਚਾਹ ਰਿਹਾ ਹੈ। ਹਾਂ ਉਹ ਸਿੱਧਾ ਆਰਮੀ ਚੀਫ ਦੇ ਖਿਲਾਫ ਕੋਈ ਗੱਲ ਕਰ ਰਿਹਾ ਤੇ ਉਹ कह रहा है कि बहुत भैड़ी हो रही है। हाँ सुन लो देख लो की कह रहा है। किसी आर्मी चीफ की इतनी बदनामी बेइज्जती गाली नहीं पड़ी बाय नेम जो इसको पड़ रही है। पीपल यूज टू नॉट इवन नेम आर्मी चीफ, इतनी उसका रख रखाव होता था। ये इसको अभी भी समझ नहीं आई कि इसके साथ क्या हो रहा है। ही नोज व्हाट इज हैपनिंग बट ही डजंट नो व्हाट इज द कॉज ये है। मुझे डे वन में बता दिया गया था कि किसी को नहीं छोड़ेंगे जिसका बेड़ा गर्क है तेरे साके साकरा वाले साके कंजर। हाँ तेन बोला लवे आ गल वैसे ठीक की है। हाँ मैनूं लगदा साका जिहड़ा ना हाँ बस मेहमान ही आ क्योंकि आ गल जिहड़ी कीती ना उन्हें ते पिछे खड़ा होके जिहदे खिलाफ कीती सुन भी रहा। ਇਹ ਵੀ ਕਿਸੇ AI ਦੀ शरारत आ मीम दी जिन्हें बनाई है। हाँ लेकिन आवाज़ असली है ਇਹ ਉਹਦੀ ਹੈ। ਇਹ ਮਹਿਲ ਉਦੋਂ ਦੀ ਹੈ ਜਦੋਂ ਬਾਜਵੇ ਦੀ ਗੱਲ ਕਰ ਰਿਹਾ ਸੀ, ਜਦੋਂ ਬਾਜਵਾ ਗਿਆ ਅਤੇ ਬਾਜਵੇ ਦੀ ਗੱਲ ਕਰ ਰਿਹਾ ਸੀ ਜਦੋਂ ਬਾਜਵਾ ਹੈ ਸੀ। ਹਾਂ ਬਾਜਵੇ ਨੂੰ ਕੁੱਤਾ ਸਮਝਦੇ, ਯਕੀਨ ਕਰੋ ਇਹਨਾਂ ਦੀ ਔਕਾਤ ਇੰਨੀ ਕੀ ਹੈ, ਉਹ ਇਹਨਾਂ ਨੂੰ ਕੁੱਤਾ ਸਮਝਦੇ, ਉਹਨਾਂ ਨੂੰ ਕੁੱਤਾ ਸਮਝਦੇ। ਤਾਂ ਹੀ ਤਾਂ ਦੇਖੋ ਨਾ ਕਿੰਨਾ ਜ਼ਲੀਲ ਕਰਨ ਦਿਆ ਸੀ। ਬਾਜਵਾ ਹੈ ਵੀ ਕੁੱਤਾ ਹੀ ਸੀ ਵੈਸੇ, ਬੇਗੈਰਤ ਆਦਮੀ, ਐਡਾ ਵੱਡਾ ਮਨਹੂਸ ਆਦਮੀ, ਸਾਰਾ ਮੁਲਕ ਪਕੌੜੇ ਲੱਗ ਗਿਆ। ਹਾਂ ਜਿਹੜਾ ਨਾ ਹਿਸਾਬ ਕਿਤਾਬ ਲਾ ਕੇ ਇਹਨਾਂ ਨੇ ਮਿਲ ਮਿਲਾ ਕੇ ਬੇੜਾ ਗਰਕ ਕਰ ਦਿੱਤਾ। ਹਾਂ ਅਤੇ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਉਹ ਡੱਡੂ ਨਹੀਂ ਨਜ਼ਰ ਆ ਰਿਹਾ। ਮੈਂ ਬਾਬਾ ਜੀ ਡੱਡੂ ਨੇ ਕਿੱਥੇ ਆਉਣਾ ਨਜ਼ਰ? ਬਾਬਾ ਜੀ ਕਹਿੰਦੇ ਉਹਦੀ ਮਾਂ ਤੇ ਮੇਰਾ ਮਤਲਬ ਹੈ ਕਿ ਮਾਂ ਨਹੀਂ ਕੀ ਉਹਦੀ ਮਾਲਕਨ। ਮੈਂ ਕਿਹਾ ਬਾਬਾ ਜੀ ਉਹਦੀ ਵੀ ਮਾਂ ਹੀ ਹੈ, ਸਾਰਿਆਂ ਦੀ ਮਾਂ ਉਹਦੀ ਵੀ ਮਾਂ ਹੀ। ਬਾਬਾ ਕਹਿੰਦੇ ਉਹ ਆ ਗਈ, ਡੱਡੂ ਨਹੀਂ ਨਿਕਲ ਕੇ ਆ ਰਿਹਾ, ਉਹ ਵੀ ਆ ਕੇ ਮੋਦੀ ਦੀ ਮਜ਼ੰਮਤ ਕਰ ਦੇਵੇ। ਮੈਂ ਕਿਹਾ ਬਾਬਾ ਜੀ ਇਹ ਹੁਣ ਮੋਦੀ ਦੀ ਮਜ਼ੰਮਤ ਕਰੇ ਨਾ ਕਰੇ, ਹਾਂ ਇਹ ਉਹਦੀ ਮਾਲਕਨ ਨਹੀਂ ਕੀਤੀ, ਉਹ ਕਿੱਥੋਂ ਕਰੇਗਾ? ਬਾਬਾ ਜੀ ਕਹਿੰਦੇ ਚਲੋ ਆ ਕੇ ਮੇਰੀ ਕਰ ਦੇਵੇ। सामने से आ गए, देख के अरसा हो गया।